ਤੇ ਸਾਰੇ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਲਾਈਕ ਵੀ ਕਰੋ ਤੇ ਆ ਮੁੰਡਿਆਂ ਦਾ ਵੀ ਖਿਆਲ ਕਰੋ ਕਿਉਂਕਿ ਬਹੁਤ ਮਿਹਨਤ ਕਰਦੇ ਆਣ ਕੇ ਇਹਨਾਂ ਦੀ ਸਪੋਰਟ ਕਰਿਆ ਕਰੋ। ਇੱਥੋਂ ਹੀ ਬੰਦੇ ਨਿਕਲਨੇ ਆ ਉੱਪਰ ਨਾ ਤੇ ਇਹ ਥੋੜੀ ਹੁੰਦਾ ਵਾ ਵੀ ਯਾਰ ਇੱਕ ਪਲੇਅਰ ਬਣ ਗਿਆ ਚਲੋ ਅੱਲਾਹ ਪਾਕ ਨੇ ਉਹਨੂੰ ਇੱਜ਼ਤ ਦਿੱਤੀ, ਤੁਸੀਂ ਉਹਨਾਂ ਦੀ ਵੀ ਕਰੋ। ਬਹੁਤ ਯਾਨੀ ਕਿ ਖੁਸ਼ੀ ਵਾਲੀ ਗੱਲ ਆ ਕਿ ਸਾਰੇ ਪਲੇਅਰਾਂ ਦੀ ਕਰਦੇ ਤਾਂ ਹੌਸਲਾ ਵੱਧਦਾ, ਲੇਕਿਨ ਇਹਨਾਂ ਛੋਟੇ ਮੁੰਡਿਆਂ ਦਾ ਵੀ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਤੁਹਾਨੂੰ ਕਿ ਇਹ ਆਉਂਦੇ ਆ ਮਿਹਨਤ ਕਰਦੇ ਆ, ਇਹਨਾਂ ਨੂੰ ਸ਼ੌਕ ਪਵੇ, ਇਹਨਾਂ ਨੂੰ ਪਤਾ ਲੱਗੇ ਵੀ ਯਾਰ ਹਾਂ ਵੀ ਸਾਡੇ ਲਈ ਵੀ ਕੁਝ ਹੈਗਾ ਵਾ ਤੇ ਥੋੜਾ ਜਿਹਾ ਇਹ ਮੁੰਡਿਆਂ ਦੀ ਵੀ ਸਪੋਰਟ ਕਰਨੀ ਚਾਹੀਦੀ। ਅੱਲਾ ਦੀ ਸਪੋਰਟ। ਹਾਂਜੀ ਉਸਤਾਦ ਜੀ। ਹਾਂਜੀ ठीक है भाई। ਸ਼ਾਗਿਰਦਾਂ ਦੀ ਕੀ ਮਤਲਬ ਕੀ ਐਡੀ ਦੂਰੋਂ ਆਇਆ ਹੈ ਮਾਸ਼ਾਅੱਲਾ 27 ਸ਼ਾਗਿਰਦ ਤੇ ਇਹਨੂੰ ਹੁਣ ਮੇਰਾ ਖਿਆਲ ਆ ਮਿਹਨਤ ਵੀ ਕਰਨੀ ਚਾਹੀਦੀ, ਆਣ ਕੇ ਆਇਆ ਵੀ ਆਈ ਐਡੀ ਦੂਰੋਂ। ਤੁਹਾਡਾ ਕੀ ਮਤਲਬ ਇਹਦੇ ਬਾਰੇ ਉਸਤਾਦ ਜੀ ਖਿਆਲ ਹੈ? देखो जी मेहनत तो करनी पैंदी है ਹਾਂਜੀ हर बंदे नूं। ਹਾਂਜੀ मेहनत तो बगैर ਜਿਹੜਾ ਬੰਦਾ ਮਿਹਨਤ नहीं करता वो कुछ भी नहीं हासिल करता, ਸਹੀ ਗੱਲ ਆ ਜੀ। क्योंकि मेहनत अल्लाह ताला किसी की रखता नहीं, तो मेहनत करनी बहुत ही जरूरी है। ਹਾਂਜੀ बाकी नाल रल मिल जाएगा 5-7 दिन 10 दिन इत्थे आंदे है, जिदा जो मेहनत करी जानी है उदा उदा भाई मेहनत करके बंदे नूं मिलना जो लभना। ਸਹੀ ਗੱਲ ਆ ਸਰ। बाकी ਜਿਹੜੇ ਬੰਦੇ ਕਹਿੰਦੇ ਆ ਨਾ ਅੱਜਕੱਲ ਬਹੁਤ ਨਾ ਰਿਵਾਜ ਜਿਹਾ ਚੱਲ ਗਿਆ ਕਿ ਮੁੰਡੇ ਨੂੰ ਦਲੀਆ ਦਿਓ ਜੀ, ਮੁੰਡੇ ਨੂੰ ਆਹ ਦਿਓ ਜੀ, ਮੁੰਡੇ ਨੂੰ ਆਹ ਦਿਓ। ਮੁੰਡੇ ਨੂੰ ਸਿਰਫ ਮੱਖਣ ਚਾਹੀਦਾ, ਘਿਓ ਚਾਹੀਦਾ, ਦੁੱਧ ਚਾਹੀਦਾ, ਬਸ। ਹਾਂਜੀ ਫਰੂਟ ਕਿਸੇ ਕੋ ਗੁੰਜਾਇਸ਼ ਹੋਵੇ ਤਾਂ ਕਰ ਲਵੇ, ਜੇ ਨਹੀਂ ਗੁੰਜਾਇਸ਼ ਤਾਂ ਬੇਸ਼ੱਕ ਨਾ ਕਰੇ। ਹਾਂਜੀ ਕੋਈ ਏਡਾ ਅਹਿਮ ਜ਼ਰੂਰੀ ਨਹੀਂ ਹੈਗਾ ਜਿੰਨਾ ਘੇ ਜ਼ਰੂਰੀ ਹੈ। ਹਾਂਜੀ ਸਭ ਤੋਂ ਵੱਡਾ ਘਿਓ ਹੈ ਹਾਂਜੀ ਕਿ ਜਿਹੜਾ ਕਬੱਡੀ ਲਈ ਬਹੁਤ ਹੀ ਵਧੀਆ ਚੀਜ਼ ਹੈ, ਜਿਹੜਾ ਬੰਦੇ ਨੂੰ ਸਮਾਰਟ ਰੱਖਦਾ, ਪਾਵਰ ਰੱਖਦਾ, ਤਾਕਤ ਰੱਖਦਾ, ਸਟੈਮਿਨਾ ਬਹਾਲ ਰੱਖਦਾ, ਸਹੀ ਗੱਲ ਹੈ। ਸਾਹ ਚੜ੍ਹਨ ਤੋਂ, ਮੋਟਾਪੇ ਤੋਂ, ਹਰ ਚੀਜ਼ ਦਾ ਜਿਹੜਾ ਇਲਾਜ ਹੈ ਇਹ ਘਿਓ ਹੈ। ਬਾਕੀ ਜ਼ਿੰਦਗੀ ਤਾਂ ਕਿਸੇ ਨੇ ਕਰਨੀ ਹੈ, ਮਿਹਨਤ ਕਰਨੀ ਹੈ। ਦੇਖੋ ਜੀ ਅਸੀਂ ਰੋਕਦੇ ਰਹਿੰਦੇ ਕਿ ਨਾ ਕੋਈ ਗਲਤ ਕੰਮ ਕਰੋ, ਹਾਂਜੀ ਬੰਦੇ ਮੰਨ ਜਾਂਦੇ ਅਸੀਂ ਨਹੀਂ ਗਲਤ ਕੰਮ ਕਰਦੇ, ਫਿਰ ਘਰ ਜਾ ਕੇ ਫਿਰ ਗਲਤ ਸ਼ੁਰੂ ਕਰ ਦਿੰਦੇ ਆ। ਹਾਂਜੀ ਸਰ। ਉਹ ਜਿੱਦਾਂ ਦੀਆਂ ਮਹਿਫਲਾਂ ਅਟੈਂਡ ਕਰਦੇ ਉਸੇ ਤਰੀਕੇ ਦੇ ਨਾਲ ਨਾ ਉਹਨਾਂ ਮਹਿਫਲਾਂ ਤੇ ਜਾ ਲੱਗਦੇ। ਹਾਂਜੀ ਸਰ। ਲਿਹਾਜ਼ਾ ਕਿ ਇਹ ਕਰਨਾ ਚਾਹੀਦਾ ਕਿ ਕਿਸੇ ਦੀ ਗੱਲ ਨਹੀਂ ਸੁਣਨੀ ਚਾਹੀਦੀ, ਕਿਸੇ ਬੰਦੇ ਦੀ ਗੱਲ ਤੇ ਅਮਲ ਨਹੀਂ ਕਰਨਾ ਚਾਹੀਦਾ। ਗੱਲ ਇਹੀ ਕਰਨੀ ਚਾਹੀਦੀ ਹੈ ਹਾਂਜੀ ਕਿ ਆਪਾਂ ਖੁਰਾਕ ਖਾਈਏ। ਹਾਂਜੀ ਖੁਰਾਕ ਨਾਲ ਬੰਦੇ ਦਾ ਥਕੇਮਾ ਨਹੀਂ ਹੁੰਦਾ, ਬੰਦਾ ਫਿੱਟ ਰਹਿੰਦਾ, ਤੰਦਰੁਸਤ ਰਹਿੰਦਾ। ਤੇ ਉਹਦੇ ਵਿੱਚ ਇਹ ਹੈ ਕਿ ਕੋਈ ਬੰਦਾ ਇਹ ਨਾ ਗੱਲ ਕਰੇ ਵੀ ਯਾਰ ਏਦਾਂ। ਕਈ ਵਾਰੀ ਮੈਂ ਦੇਖਿਆ ਤੇ ਕਦੀ ਕੋਈ ਕਿਸੇ ਦੇ ਖਿਲਾਫ ਛੱਡ ਦਿੰਦਾ, ਕਦੀ ਕੋਈ ਕਿਸੇ ਦੇ ਖਿਲਾਫ ਛੱਡ ਦਿੰਦਾ। ਹਾਂਜੀ ਕਿਸੇ ਦੇ ਖਿਲਾਫ ਵੀ ਨਹੀਂ ਗੱਲ ਕਰਨੀ ਚਾਹੀਦੀ। ਜੋ ਵੀ ਹੈਗਾ, ਜਿਹੜਾ ਵੀ ਕੋਈ ਕੋਚ ਹੈ ਉਹਦਾ ਹੱਕ ਬਣਦਾ, ਉਹਦੀ ਮਿਹਨਤ ਹੈ, ਉਹਨੇ ਮਿਹਨਤ ਕਰਾਣੀ ਆ। ਗਾਂ ਅਗਲੇ ਨੇ ਜਿਹਨੇ ਕਰਨਾ ਹਾਂਜੀ ਉਹਨੇ ਨਹੀਂ ਭਾਈ ਇਹ ਖਿਆਲ ਕਰਨਾ ਚਾਹੀਦਾ, ਬਦਤਮੀਜ਼ੀ ਨਹੀਂ ਕਰਨੀ ਚਾਹੀਦੀ। ਹਾਂਜੀ ਸਾਈ ਇੱਕ ਹੋਰ ਸਵਾਲ ਆ ਮੇਰਾ ਤੁਹਾਡੇ ਨਾਲ। ਹਾਂਜੀ ਕਰੋ। ਸਾਈ ਬੰਦੇ ਹੁੰਦੇ ਆ ਮਤਲਬ 6 ਮਹੀਨੇ ਲਾ ਲੈਂਦੇ ਆ, 4 ਮਹੀਨੇ ਲਾ ਲੈਂਦੇ, ਹੁੰਦੇ ਏਡੀ ਦੂਰੋਂ ਆ, ਬੜੇ ਯਾਨੀ ਕਿ ਫਤਵੇ ਨਾ ਹੁੰਦੇ, ਹਾਂਜੀ ਮੁੜ ਕੇ 6 ਮਹੀਨੇ ਬਾਅਦ ਫੇਰ ਨਿਕਲ ਜਾਂਦੇ ਆ। ਸਾਈ ਉਹਨਾਂ ਦਾ ਮਤਲਬ 6 ਮਹੀਨੇ ਲਾਏ ਦਾ ਨਾ ਉਹਨੂੰ ਕੋਈ ਫਾਇਦਾ ਹੁੰਦਾ ਨਾ ਨੁਕਸਾਨ ਹੁੰਦਾ। ਵੀ ਨੁਕਸਾਨ 'ਚ ਹੀ ਜਾਂਦਾ ਨਾ ਬੰਦਾ, ਫਾਇਦਾ ਤੇ ਹੁੰਦਾ ਕੋਈ ਨਹੀਂ। ਤੇ ਮੁੰਡਿਆਂ ਨੂੰ ਇਹ ਚਾਹੀਦਾ ਵੀ ਹਾਂ ਤੇ ਪੱਕੇ ਰਹਿਣ, ਫਿਰ ਵੀ ਜੇ ਤੁਸੀਂ ਆਏ ਆ ਉਸਤਾਦ ਦੇ ਸ਼ਾਗਿਰਦ ਹੋਏ ਆ, ਪੱਕੇ ਰਹਿਣ ਸਾਜ ਜੀ। ਦੌੜਦੇ ਆ ਬੰਦੇ, ਇਹਦੀ ਕੀ ਵਜ੍ਹਾ ਸਾਈ? ਉਹਦੇ ਜੀ ਹਾਲਾਤ ਲੋਕਾਂ ਦੇ ਮਾੜੇ ਆ, ਹਾਂਜੀ ਸ਼ੌਕ ਲੋਕਾਂ ਦੇ ਭਾਰੇ ਆ। ਜਦੋਂ ਬੰਦਾ ਨਿੱਕੇ ਨਿੱਕੇ ਨਿਆਣੇ ਹਲਕੀ ਦੀ ਉਮਰ ਦੇ ਬੰਦੇ ਛੱਡ ਕੇ ਭੇਜ ਦਿੰਦੇ ਕਬੱਡੀ ਖੇਡਣ ਵਾਸਤੇ, ਹਾਂਜੀ ਉਹ ਮੁੰਡੇ ਨੇ ਤਿਆਰ ਹੋਣ ਦਾ 5-6 ਸਾਲਾਂ ਬਾਅਦ। ਹਾਂਜੀ ਸਾਜ ਜੀ। ਉਹ ਕਹਿੰਦੇ ਆ ਸਾਲ 'ਚ ਹੀ ਤਿਆਰ ਹੋ ਜਾਏ। ਸਹੀ ਗੱਲ ਆ ਸਾਈ, ਟਾਈਮ ਤਾਂ ਲੱਗਦਾ ਨਾ। ਹਾਂ, ਉਹਦੇ ਵਾਸਤੇ ਇੰਨਾ ਬਹੁਤੇ ਛੋਟੇ ਬੱਚੇ ਨਹੀਂ ਲਿਆਣੇ ਚਾਹੀਦੇ। ਛੋਟੇ ਬੱਚਿਆਂ ਨੂੰ ਨਾ ਥੋੜਾ ਜਿਹਾ ਫੁੱਲ ਹੁੰਦੇ ਆ, ਧੁੱਪ ਦਾ ਵੀ ਖਤਰਾ, ਸਰਦੀ ਦਾ ਵੀ ਖਤਰਾ। ਇੱਥੇ ਲੋਕ ਕਹਿੰਦੇ ਸਾਡੇ ਨਿੱਕੇ ਨਿੱਕੇ ਮੁੰਡੇ ਦੇ 12 ਸਾਲ ਦਾ ਜੀ, 14 ਸਾਲ ਦਾ ਜੀ, ਕਬੱਡੀ ਵਾਲੇ ਨੂੰ ਲਿਜਾ ਕੇ ਦੇ ਦਈਏ। ਹਾਂਜੀ ਯਾਰ ਕਬੱਡੀ ਵਾਲਿਆਂ ਨੇ ਕਿਹੜਾ ਕੋਈ ਉੱਥੇ ਕੋਈ ਟ੍ਰੇਨਿੰਗ ਸੈਂਟਰ ਬਣਾਇਆ ਨਿਆਣੇ ਖਿਲਾਉਣ ਦਾ? ਸਹੀ ਗੱਲ ਇੱਥੇ ਤਾਂ ਕਬੱਡੀ ਜਿਹਨੇ ਖੇਡਣੀ ਹੈ, ਮਿਹਨਤ ਕਰਨੀ ਹੈ, ਉਹਦੀ ਮਿਹਨਤ ਅੱਲਾਹ ਤਾਲਾ ਨੇ ਸਿਲਾ ਦੇਣਾ। ਹਾਂਜੀ ਕਿਸੇ ਬੰਦੇ ਦਾ ਕੋਈ ਕਮਾਲ ਨਹੀਂ, ਪਲੇਅਰ ਬਣਾਉਣ 'ਚ ਸਾਰੀ ਉਤਲੇ ਦੀ ਰਹਿਮਤ ਚਾਹੀਦੀ ਹੈ। ਸਹੀ ਗੱਲ ਆ। ਤੇ ਜਦੋਂ ਇਹ ਮੁੰਡੇ ਲੋਕ ਨੱਠਦੇ ਆ, ਲੋਕ ਕਿਸੇ ਕੋਲੋਂ ਨੱਠਦੇ ਆ, ਜਦੋਂ ਥੋੜੇ ਜਿਹੇ ਘਰ ਦੇ ਹਾਲਾਤ ਮਾੜੇ, ਪਾਈਆ ਖੰਡ ਵੀ ਫਰਕ ਪਾਉਂਦਾ। ਜਦੋਂ ਮੁੰਡੇ ਨੇ ਬਣਦਾ ਆਉਂਦਾ, ਜਦੋਂ ਘਰਦਿਆਂ ਨੂੰ ਫਾਇਦਾ ਹੋਣ ਤੇ ਆਉਂਦਾ, ਜਦੋਂ ਮੁੰਡਾ ਤਿਆਰ ਹੁੰਦਾ, ਉਹ ਤੋਂ ਪਹਿਲਾਂ ਹੀ ਲੋਕ ਆਪਣੇ ਚੱਕਰਾਂ 'ਚ। ਉਹ ਜੇ ਕਿਸੇ ਨੂੰ ਪੁੱਛੇ ਕੀ ਗੱਲ ਜੀ, ਉਹ ਯਾਰ ਬਸ ਯਾਰ ਉਹ ਏਦਾਂ ਹੋ ਗਿਆ, ਬਾਲਦ ਬਿਮਾਰ ਹੋ ਗਿਆ, ਮਾਈ ਬਿਮਾਰ ਹੋ ਗਈ, ਘਰ ਦਾ ਸਿਸਟਮ ਨਹੀਂ ਚੱਲਦਾ ਜੀ,
ਮਿਸਤਰੀ ਲੱਗ ਗਏ ਜੀ, ਇਦਾਂ ਸਿਸਟਮ ਮਾੜੇ ਮਾੜੇ ਹਲਕੇ ਲੋਕ ਕਰਦੇ ਰਹਿੰਦੇ ਆ। ਕੋਈ ਗੱਲ ਨਹੀਂ, ਟਾਈਮ ਕੱਢਣਾ ਚਾਹੀਦਾ ਪੂਰਾ ਜਿੰਨਾ ਬੰਦੇ ਕੋਲ ਗੁੰਜਾਇਸ਼ ਹੋਵੇ ਮੁਤਾਬਕ ਮੁੰਡੇ ਨੂੰ ਛੱਡੋ। ਇਹ ਨਾ ਵੀ ਤੁਹਾਡੇ ਕੋਲ ਗੁੰਜਾਇਸ਼ ਸਾਲ ਦੀ ਹੋਵੇ, ਮੁੰਡਾ ਛੱਡ ਕੇ ਮੁੜ ਕੇ ਅਗਲੇ ਸਾਲ ਤਾਂ ਤੁਸੀਂ ਖਾਣਾ ਹੀ ਖਾਣਾ। ਹਾਂਜੀ ਸਰ। ਮੁੰਡੇ ਨੇ ਸਾਲ ਦੇ ਵਿੱਚ ਕੋਈ 40-45 ਕਿਲੋ ਨਹੀਂ ਵਧਣਾ, ਮੁੰਡਾ ਵਧੂਗਾ 4-5-7 ਕਿਲੋ ਵੱਧ ਤੋਂ ਵੱਧ। ਜੇ ਉਹ ਵੀ ਘਰ ਦੇ ਮਗਰ ਪਹੁੰਚਣ ਕੋ ਟ੍ਰੇਨਿੰਗ ਹੋਣੀ ਹੈ, ਹਾਂਜੀ ਟ੍ਰੇਨਿੰਗ ਦੇ ਨਾਲ ਬਦਨ ਥੋੜਾ ਜਿਹੜਾ ਪਹਿਲਾਂ ਦਾ ਫਾਲਤੂ ਬਦਨ ਹੈ ਉਹ ਤਾਂ ਪਹਿਲੇ 10-15 ਦਿਨ ਜੋੜ ਜਾਣਾ, ਬਾਕੀ ਉਹ 10 ਕਿਲੋ ਘਟੇਗਾ, ਪਹਿਲਾਂ 2-3 ਕਿਲੋ, ਫਿਰ ਉਹ ਟ੍ਰੇਨਿੰਗ ਜਾਏਗਾ, ਫਿਰ ਉਹਦਾ ਬਦਨ ਅਪ ਹੋਏਗਾ। ਜਦੋਂ ਅਪ ਹੋਣ ਲੱਗੇਗਾ ਔਰ ਉਹਦੇ ਕੋਲ ਬਸ ਘਰ ਵਾਲੇ ਦੇ ਹੱਥ ਖੜੇ ਹੋ ਜਾਣਗੇ। ਹਾਂਜੀ, ਇਸ ਵਜ੍ਹਾ ਨਾਲ ਲੋਕ ਭਜਦੇ ਆ ਤੇ ਘਰਾਂ ਦੀਆਂ ਗੁੰਜਾਇਸ਼ਾਂ ਨਹੀਂ ਹੁੰਦੀਆਂ, ਖਾਣ ਪੀਣ ਥੋੜੇ ਹੁੰਦੇ ਆ। ਉੱਥੇ ਪਿੰਡ 'ਚ ਚਲੋ ਪਤਾ ਲੱਗ ਜਾਂਦਾ, ਕਿਤੇ ਕੋਲ ਆਂਢੀ ਗੁਆਂਢੀ ਨੇ, ਕਿਤੇ ਪਿੰਡ 'ਚ ਕਿਤੇ। ਹੁਣ ਪਲੇਅਰ ਹੈ, ਅੱਗੇ ਅਸੀਂ ਇਹ ਕਰਦੇ ਸੀ, ਸਪੋਰਟ ਕਰਦੇ ਸੀ ਕਿ ਯਾਰ ਮਾੜਾ ਬੰਦਾ ਜੀ ਕੋਈ ਸਪੋਰਟ ਕਰ ਦਈਏ। ਹਾਂਜੀ, ਹੁਣ ਭਾਈ ਸਪੋਰਟ ਵੀ ਬਹੁਤ ਘੱਟ ਜ਼ਿਆਦਾ। ਸਹੀ ਗੱਲ ਹੈ। ਉਹਨਾਂ ਪਲੇਅਰਾਂ ਨਾਲੋਂ ਆ ਜਿਹੜੇ ਲੋਕ ਹੈ ਕਮੈਂਟਰੀ ਕਰ ਦਿੰਦੇ ਆ, ਰੈਫਰੀ ਬਣ ਜਾਂਦੇ ਆ, ਉਹ ਭਾਈ ਜਿਹਨੂੰ ਪੁੱਛੇ ਕੀ ਹੋਰ ਜੀ, ਭਾਜੀ ਸਾਡਾ ਕਾਰੋਬਾਰ ਹੀ ਇਸ ਕੰਮ ਤੇ ਹੈ। ਇਹ ਵੀ ਕਾਰੋਬਾਰ ਇੰਨਾ ਵੀ ਨਹੀਂ ਕਰਨਾ ਚਾਹੀਦਾ ਕਿ ਅਗਲੇ ਨੂੰ ਬੰਦਿਆਂ ਨੂੰ ਕੋਈ ਪਲੇਅਰ ਨੂੰ ਪੈਸੇ ਦੇਵੇ ਤੇ ਫੜ ਕੇ ਆਪਣੀ ਜੇਬ 'ਚ ਪਾ ਲਵੋ। ਉਸਤਾਦ ਦਾ ਵੀ ਹੱਕ ਹੈ ਵੀ ਗਿਣ ਕੇ ਸਾਹਮਣੇ ਕਰਕੇ ਉਹਨੂੰ ਕਹੇ ਭਾਜੀ ਇੰਨੇ ਪੈਸੇ ਮਿਲੇ ਆ, ਆਹ ਪੁੱਤ ਤੇਰਾ ਹੱਕ ਹੈ। ਸਹੀ ਗੱਲ ਹੈ। ਸ਼ਾਗਿਰਦ ਨੂੰ ਵੀ ਸੋਚਣਾ ਚਾਹੀਦਾ ਕਿ ਯਾਰ ਜੇ ਉਸਤਾਦ ਲੈ ਕੇ ਆਇਆ, 1-2 ਵਾਰੀ ਪਤਾ ਕਰ ਲਵੇ ਉੱਥੋਂ ਥੋੜਾ ਕੇ, ਜਾਂ ਪਤਾ ਨਹੀਂ ਕਿ ਉਸਤਾਦ ਮੈਨੂੰ ਥੋੜੇ ਪੈਸੇ ਤਾਂ ਨਹੀਂ ਦੇ ਰਿਹਾ, ਉਸਤਾਦ ਨੂੰ ਕਿੰਨੇ ਮਿਲੇ ਆ, ਸਾਡੇ ਤੱਕ ਕਿੰਨੇ ਪਹੁੰਚੇ ਆ। ਇਹ ਜ਼ਰੂਰੀ ਹੈ ਕਿ ਤੁਹਾਡਾ ਹੱਕ ਬਣਦਾ, ਜਿਹਦਾ ਮਰਜ਼ੀ ਜਦੋਂ ਮਰਜ਼ੀ ਤੁਹਾਡਾ ਦਿਲ ਕਰਕੇ ਪੁੱਛ ਸਕਦੇ ਕਿ ਉਸਤਾਦ ਜੀ ਇੰਨਾ ਇਨਾਮ ਸੀ ਕਿੱਥੇ ਗਿਆ। ਉਹਦੇ ਦੀ ਪਾਬੰਦੀ ਨਹੀਂ ਕਿ ਨਾ ਪੁੱਛੋ, ਜੇ ਤੁਹਾਨੂੰ ਕੋਈ ਸ਼ੱਕ ਪਵੇ ਤੁਸੀਂ ਉਸਤਾਦ ਨੂੰ ਪੁੱਛ ਸਕਦੇ ਕਿ ਉਸਤਾਦ ਜੀ ਪੈਸੇ ਕਿਤੇ ਥੋੜੇ ਮਿਲਦੇ ਆ, ਕਿਸੇ ਬੰਦੇ ਦਿੰਦੇ ਨਹੀਂ ਲੋਕ। ਜਦੋਂ ਮੈਚ ਹੋ ਜਾਂਦਾ ਉਹਨਾਂ ਦਾ ਇੱਕ ਮਤਲਬ ਟਾਈਮ ਖਤਮ ਹੋ ਜਾਂਦਾ ਉਹਨਾਂ ਦਾ, ਹਾਂਜੀ, ਫਿਰ ਉਹ ਆਪਣਾ ਮਰਜ਼ੀ ਕਰਦੇ ਉਹਨੇ, ਯਾਰ ਮਹਿਮਾਨ ਨਹੀਂ ਚੰਗਾ ਆਇਆ ਜੀ, ਉਹ ਮਹਿਮਾਨ ਨੇ ਪੈਸੇ ਥੋੜੇ ਦਿੱਤੇ ਜੀ। ਇਹ ਚੀਜ਼ਾਂ ਮੁੰਡਿਆਂ ਨੂੰ ਪਿੱਛੇ ਖੜਦੀਆਂ ਕਿ ਜਦੋਂ ਕਦੀ ਮੈਚ ਵਾਸਤੇ ਖੜਦੇ ਆ ਉਹ ਦਿੰਦਾ 1000 ਰੁਪਈਆ, 1500 ਰੁਪਈਆ, 2000, ਉਹ ਵੀ ਰੋਂਦਿਆਂ ਗਲਾਉਂਦੇ ਆ। ਨਾ ਕਿਸੇ ਨੂੰ ਖੜਨਾ ਚਾਹੀਦਾ, ਨਾ ਕਿਸੇ ਨੂੰ ਤਾਂ ਜਾਣਾ ਚਾਹੀਦਾ ਪਲੇਅਰ ਨੂੰ ਕਿ ਜੇ 1000, 1200, 500-600 ਤੇ ਜਾਣਾ ਤੇ ਭਾਜੀ ਉਹਦਾ 60 ਲੱਗ ਜਾਏ, ਲੱਖਾਂ ਰੁਪਈਆ ਦਾ 4-5 ਲੱਖ ਦਾ ਨੁਕਸਾਨ ਮੰਨਣਾ ਤੁਰੇ ਜਾਂਦੇ। ਮੈਚਾਂ 'ਚ ਨਿਆਣਿਆਂ ਦੀ ਬਰਬਾਦੀ ਅਸੀਂ ਬੱਚਿਆਂ ਦੀ ਇਸ ਗੱਲ ਕਰਦੇ ਆ। ਬੱਚੇ ਸਾਡੇ ਬੜੇ ਕਾਲੇ ਹੁੰਦੇ, ਸਾਨੂੰ ਉਸਤਾਦ ਮੈਚ ਨਹੀਂ ਖਿਲਾਉਂਦਾ। ਯਾਰ ਉਸਤਾਦ ਨੇ ਕਿਸੇ ਦੇ ਜ਼ੁਲਮ ਨਹੀਂ ਕਰਨਾ ਕਿਸੇ ਨਾਲ। ਤੇ ਮੈਂ ਮਾੜੇ ਜਿਹੇ ਮੁੰਡੇ ਨੂੰ ਭੇਜ ਦੇਵਾਂ, ਕੋਈ ਕੈਂਚੀ ਪਾਵੇ 60 ਲੱਗ ਜਾਏ, ਉਹਦੇ ਘਰ ਦੇ ਦਾ 5-6 ਲੱਖ ਦਾ ਮਸਲਾ ਬਣ ਜਾਏ, ਇਹ ਬਹੁਤ ਔਖਾ ਕੰਮ ਹੈ। ਨਿਆਣੇ ਨੂੰ 10 ਦਿਨ ਛੱਡ ਲਾ ਜਾ, ਘਰ ਦਾ ਕੰਮੇ ਨਾ ਕਰੇ ਤੇ ਉਹ ਘਰ ਵਾਲਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਕੀ ਰਫੜ ਨੂੰ ਪੈ ਗਿਆ। ਲਿਹਾਜ਼ਾ ਕਿ ਇਹ ਵੀ ਚੀਜ਼ਾਂ ਨਾ ਜ਼ਰੂਰੀ ਹੈ ਕਿ ਤੁਸੀਂ ਕਿਸੇ ਨੂੰ ਖੜਦੇ ਹੋ ਜਾਂ ਮੈਚ ਖਿਲਾਉਂਦੇ ਹੋ, ਉਹਨੂੰ ਕੁਛ ਨਾ ਕੁਛ ਦੇਣਾ ਜ਼ਰੂਰੀ ਹੈ। ਟੂਰਨਾਮੈਂਟ ਕਰਾਣੇ ਵਾਲਿਆਂ ਨੂੰ ਵੀ ਹੋਣਾ ਚਾਹੀਦਾ ਕਿ ਯਾਰ ਤੁਸੀਂ ਪੈਸੇ ਘਮਾ ਉੱਤੋਂ ਛੱਡ ਦਿੰਦੇ ਆ। ਸਹੀ ਗੱਲ ਹੈ। ਉਹ ਪਲੇਅਰ ਨੇ ਥੱਲੇ ਚੁਗਣੇ ਆ, ਉਹ ਵੀ ਨਿਆਣੇ ਨੂਣੇ ਕੋ ਮੰਗਣੇ ਵਾਲੇ ਕੋ ਦੂਏ ਤੀਰ ਚੁੱਕ ਕੇ ਲੈ ਜਾਂਦੇ ਆ, ਉਹਨੂੰ ਉਹ ਵੀ ਕੁਛ ਨਾ ਬਚਿਆ। ਤੇ ਜਾਂ ਕਹਿਣਗੇ ਉਹ ਜੀ ਅਸੀਂ ਬੜੇ ਪੈਸੇ ਸਿੱਟੇ ਆ ਜੀ, ਉਹ ਪੈਸੇ ਨਾ ਪਲੇਅਰ ਦੇ ਕੰਮ ਆਏ ਨਾ ਕੋਚ ਨੇ, ਜੋ ਕੋਚ ਨੂੰ ਫੜਾ ਕੋਚ ਨੂੰ ਫੜਾ ਦੇਵੇ, ਪਲੇਅਰਾਂ ਨੂੰ ਵਿਆਹ ਲਓ ਜੀ। ਇੱਕ ਜਗ੍ਹਾ ਤੇ ਮੈਂ ਗਿਆ, ਉਹ ਬੰਦੇ ਨੇ ਕਿਹਾ ਜੀ ਇਦਾਂ ਕਰੋ ਜੀ ਤੁਸੀਂ ਕਾਰ 'ਚ ਆ ਜਾਓ ਜੀ, ਅਸੀਂ ਕਾਰ ਦਾ ਖਰਚਾ ਵੀ ਦੇਵਾਂਗੇ, ਕਿਉਂ ਪਲੇਅਰਾਂ ਦਾ ਖਰਚਾ ਵੀ ਚੁੱਕਾਂਗੇ। ਮੈਂ ਚੱਲ ਗਿਆ ਉੱਥੇ, ਉਹ ਜਿਲੇ ਉਹਨੇ ਕਿਹਾ ਜੀ ਮੇਰੇ ਕਾਨਫਰੰਸ ਸ਼ੁਰੂ ਹੋ ਗਈ ਕੋਈ ਖਾਸ ਹੈ। ਹਾਂਜੀ, ਉਹਨਾਂ ਨੇ ਕਾਰ ਦਾ ਕਿਰਾਇਆ ਹੀ ਰੋ ਪਿੱਟ ਕੇ ਦਿੱਤਾ, ਜਿਹਦੇ ਵਜ੍ਹਾ ਨਾਲ ਸਾਨੂੰ ਕਈ ਹੱਥ ਪੱਲੇ ਮਾਰਨੇ ਪਏ ਦਾएं ਬਾएं। ਕੀ ਕਿਸੇ ਪਲੇਅਰ ਨੂੰ ਤਰੱਕੀ ਕਿੱਥੋਂ ਮਿਲਣੀ, ਪਲੇਅਰ ਨੂੰ ਇਦਾਂ ਹੀ ਹੈ ਸਾਜੀ। ਲਿਹਾਜ਼ਾ ਕਿ ਤੁਸੀਂ ਆਪਣੀ ਮਿਹਨਤ ਕਰੋ, ਤੁਹਾਡੇ ਤੇ ਅੱਲਾਹ ਤਾਲਾ ਦਾ ਹੱਥ ਹੋਵੇ, ਮਾਲਕ ਤੁਹਾਡੇ ਤੇ ਕਰਮ ਕਰੇ, ਆਪੇ ਤੁਹਾਨੂੰ ਕਬੱਡੀ ਆ ਜਾਣੀ ਹੈ। ਖੁਰਾਕ ਦਾ ਬੰਦੋਬਸਤ ਵੀ ਤੁਹਾਡਾ ਮਾਲਕ ਨੇ ਕਰਨਾ, ਬੰਦੇ ਕਿਸੇ ਨੇ ਨਹੀਂ ਕਰਨਾ। ਇਹ ਵੀ ਰੱਬ ਤੇ ਭਰੋਸਾ ਰੱਖਿਆ ਕਰੋ, ਨਮਾਜ਼ ਪੜੋ, ਮਾਂ-ਬਾਪ ਦੀ ਖਿਦਮਤ ਕਰੋ, ਇਹ ਵੀ ਆਖਰਤ ਵਾਸਤੇ ਵੀ ਤੇ ਨਾਲੋਂ ਨਾਲ ਕਰੋ। ਇਹ ਨਾ ਵੀ ਕੱਲ ਉਹ ਯਾਰ ਆਹ ਕੀ ਕੰਮ ਕੀਤਾ, ਆਹ ਨਹੀਂ ਕੀਤਾ। ਜੇ ਮੈਂ ਪਿਓ ਦੀ ਖਿਦਮਤ ਕਰ ਲੈਂਦਾ ਬੜਾ ਚੰਗਾ ਰਹਿੰਦਾ, ਜੇ ਮੈਂ ਮਾਂ ਦੀਆਂ ਲੱਤਾਂ ਘੁੱਟ ਲੈਂਦਾ ਬੜਾ ਚੰਗਾ ਰਹਿੰਦਾ। ਬਾਈ ਬਾਅਦ 'ਚ ਕੋਈ ਫਾਇਦਾ ਨਹੀਂ। ਜੀਂਦੇ ਜੀਂਦੇ ਮਾਂ-ਬਾਪ ਦੀਆਂ ਲੱਤਾਂ ਘੁੱਟੋ, ਖਿਦਮਤ ਕਰੋ ਉਸਤਾਦਾਂ ਨਾਲ ਵੀ, ਜਿੰਨਾ ਕੁ ਉਸਤਾਦ ਤੁਹਾਡਾ ਖਿਦਮਤ ਦੇ ਕਾਬਿਲ ਹੈ ਉਹਦੀ ਬੁੰਨੀ ਕੇ ਕਰੋ। ਇਹ ਨਾ ਵੀ ਉਸਤਾਦ ਨੂੰ ਪਤਾ ਕੁਛ। ਮੈਂ ਕਿ ਪੁੱਛਿਆ ਕੋਚ ਨੂੰ, ਮੈਂ ਕਿਹਾ ਜੀ ਕੱਟ ਕਿੱਥੇ ਮਾਰੀ ਦੀ, ਉਹਨੇ ਕਿਹਾ ਜੀ ਕੋਹਣੀਆਂ ਤੇ।
ਦੱਸੋ ਜੀ, ਗੱਲ ਮੁੱਕ ਗਈ ਹੈ, ਉਸਤਾਦੀ ਮੁੱਕ ਗਈ ਹੈ। ਜਦੋਂ ਉਸਤਾਦ ਨੂੰ ਨਹੀਂ ਪਤਾ ਉਸਤਾਦ ਜੀ ਹਾਂਜੀ ਉਸਤਾਦ ਜੀ, ਇੱਥੇ ਹੀ ਇੱਕ ਸਵਾਲ ਆ ਤੁਹਾਡਾ ਨਾਲ, ਮੈਂ ਸੌਰੀ ਗੱਲ ਟੋਕੀ ਤੁਹਾਡੀ। ਹਾਂਜੀ, ਅੱਜ ਕੱਲ ਨਵੇਂ ਕੋਚ ਬਣ ਗਏ, ਬਹੁਤ ਜ਼ਿਆਦਾ ਉਸਤਾਦ ਬਣ ਗਏ, ਉਹ ਨਿਆਣਿਆਂ ਨੂੰ ਤੁਸੀਂ ਫਿਰਦੇ ਆ ਨਾ, ਨਿਆਣਿਆਂ ਨੂੰ ਪਤਾ ਵਾ ਵੀ ਇਹਨੇ ਕੱਛਾ ਵੀ ਨਾ ਭਾਵੇਂ ਕਦੀ ਪਾਇਆ ਹੋਵੇ। ਉਹਨਾਂ ਬਾਰੇ ਕੀ ਸਾਜੀ, ਉਹ ਮਤਲਬ ਬੰਦੇ ਖਿੱਚੀ ਫਿਰਦੇ ਹੀ ਨਜਾਇਜ਼, ਜਾਤੀ ਕਰਦੇ ਆ ਨਿਆਣਿਆਂ ਨੂੰ, ਥੋੜੇ ਥੋੜੇ ਪੈਸੇ ਪੂਸੇ ਪਿੰਡੋਂ ਮੰਗ ਕੇ ਇਕੱਠੇ ਕਰਕੇ ਲਓ ਜੀ ਕੱਛੇ ਲੈਤੇ ਨਿਆਣਿਆਂ ਨੂੰ ਜੀ, ਆਹ ਲੈਤਾ ਨਿਆਣਿਆਂ ਨੂੰ ਜੀ। ਨਿਆਣਿਆਂ ਦਾ ਢਿੱਡ ਭਰਨਾ ਜ਼ਰੂਰੀ ਹੈ, ਕੱਛੇ ਕੁੱਛੇ ਬਣਾਉਣਾ ਬਣਾਉਣਾ ਕੋਈ ਜ਼ਰੂਰੀ ਨਹੀਂ। ਉਦਾਂ ਦੇ ਨਿਆਣੇ ਆ, ਉਹਨਾਂ ਦੇ ਕੱਛੇ ਲੈ ਕੇ ਲੈ ਲੈਣਾ, ਇਹੀ ਧੋ ਕੇ ਜਾ ਕੇ ਖੇਡਦੇ ਰਹੇ ਸਾਰੀ ਉਮਰ। ਹਾਂਜੀ, ਇਹੀ ਖੇਲਣਾ ਚਾਹੀਦਾ। ਜੋ ਤੁਹਾਨੂੰ ਕੋ ਘਰ ਦੇ ਪੈਸੇ ਦਿੰਦੇ ਆ, ਦਵਾਨੀ ਚਵਾਨੀ ਦਿੰਦੇ, ਤਾਂ ਸ਼ਹਿਰ ਫਿਰਨ ਵਾਸਤੇ ਨਹੀਂ ਦਿੰਦੇ, ਸਮੋਸੇ ਪਕੌੜੇ ਖਾਣ ਵਾਸਤੇ ਨਹੀਂ ਦਿੰਦੇ। ਉਹ ਕਹਿੰਦੇ ਦੁੱਧ ਖਾਓ ਜਾਂ ਫਰੂਟ ਖਾਓ। ਤਾਈ ਇਦਾਂ ਦੀ ਇੱਕ ਖੋਜ ਹੋਰ ਆਈ ਹੁਣ, ਮਤਲਬ ਕਿ ਇੱਥੇ ਤੇ ਪਨੀਰੀ ਤਿਆਰ ਹੁੰਦੀ ਹੈ ਆਪਣੇ, ਹਾਂਜੀ, ਆਪਾਂ ਪਨੀਰੀ ਤਿਆਰ ਕਰਦੇ ਹਾਂ ਉਸਤਾਦ ਜੀ, ਆਪਾਂ ਇੱਕ ਪਲੇਅਰ ਬਣਾ ਦਿੰਨੇ, ਹਾਂਜੀ, ਪਲੇਅਰ ਬਣਾ ਦਿੰਨੇ ਉਸਤਾਦ ਜੀ। ਹੁਣ ਇਦਾਂ ਦੇ ਕੋਚ ਆ ਕਈ ਵੀ ਪਲੇਅਰ ਬਣੇ ਨੂੰ ਚੁੱਕ ਲੈਂਦੇ ਆ, ਯਾਨੀ ਕਿ ਉਹ ਉਸਤਾਦੀ ਵੀ ਭੁਲਾ ਦਿੰਦੇ ਉਹਨੂੰ ਉਸਤਾਦ ਜੀ। ਉਹ ਦੇਖੋ ਜੀ, ਜੇ ਤਾਂ ਬੰਦਾ ਹੋਵੇ ਉਸਤਾਦ ਕੋ ਚੰਗਾ, ਹਾਂਜੀ, ਉਹ ਲਵੇ ਹੀ ਨਾ ਉਹਨੂੰ, ਤੇ ਉਹ ਅੱਗੇ ਭਾਈ ਤੂੰ ਭਗੌੜਾ, ਉਹਨੇ ਉਹਦੇ ਕੋਲ ਭੱਜਣਾ। ਹਾਂਜੀ, ਜੇ ਉਹ ਬੜਾ ਬੋਰੀ ਬਿਸਲਾ ਬਣ ਕੇ ਬੈਠਾ ਨਾ ਕਿ ਮੈਂ ਆਹ ਪਲੇਅਰ ਮੇਰੇ ਕੋ ਪੱਕਾ ਹੋ ਗਿਆ ਜੀ, ਮੈਂ ਫਲਾਣੇ ਕੋ ਕਲੱਬ ਨਾਲ ਤੋੜ ਲਿਆ, ਹਾਂਜੀ, ਰਹਿਣਾ ਉਹਦੇ ਕੋਲ ਵੀ ਨਹੀਂ। ਹਾਂਜੀ ਉਸਤਾਦ ਜੀ, ਇਦਾਂ ਹੀ ਆ ਜੀ। ਕਿਉਂ ਜਦੋਂ ਮਾਲਕ ਕਹਿੰਦਾ ਕਿ ਜੋ ਬੀਜਣਾ ਉਹ ਵੱਢਣਾ, ਫਿਰ ਉਹਨੇ ਬੀਜਿਆ ਹੀ ਨਹੀਂ, ਇਹ ਪਲੇਅਰ ਉਹਨੇ ਤਿਆਰ ਹੀ ਨਹੀਂ ਕੀਤਾ, ਉਹਨੂੰ ਕਿੱਦਾਂ ਟਿਕ ਜਾਊਗਾ। ਹਾਂਜੀ, ਮੈਂ ਨਹੀਂ ਮੰਨਦਾ ਕੋਈ ਪਲੇਅਰ ਕਿਸੇ ਕੋਲ ਜਾ ਕੇ ਟਿਕ ਜਾਊਗਾ। ਸਹੀ ਗੱਲ ਹੈ। ਖਾਸ ਕਰ ਮੇਰਾ ਤਾਂ ਟਿਕਦਾ ਨਹੀਂ, ਬਾਕੀ ਲੋਕਾਂ ਦਾ ਪਲੇਅਰਾਂ ਦਾ ਪਤਾ ਨਹੀਂ ਮੈਨੂੰ। ਮੈਂ ਤਾਂ ਕਹਿਣਾ ਇਹਨਾਂ ਨੂੰ ਲੜਦਾ ਲੁੜਦਾ ਵੀ ਰਹਿੰਦਾ ਵੀ ਨਾ ਨੱਠ ਜਾਓ, ਨਹੀਂ ਨੱਠਦੇ ਭਾਈ। ਉਸਤਾਦ ਜੀ ਪ੍ਰਮੋਟਰ ਵੀ ਕੁਛ ਇਦਾਂ ਦੇ ਆ, ਮਤਲਬ ਵੀ ਉਹ ਕੋਚ ਜਿਹੜੇ ਆ ਮੁੰਡੇ ਮਤਲਬ ਇਦਾਂ ਖਿੱਚ ਦੂਗੇ, ਕੋਈ ਉਹ ਕਲੱਬ 'ਚ ਚੁੱਕਿਆ, ਕਿਸੇ ਨੇ ਉਹ ਕਲੱਬ 'ਚ ਚੁੱਕ ਕੇ ਟੀਮਾਂ ਬਣਾ ਲੀਆਂ। ਪ੍ਰਮੋਟਰ ਵੀ ਉਹਨਾਂ ਮਗਰ ਦੌੜੇ ਫਿਰਦੇ। ਸਹੀ ਪ੍ਰਮੋਟਰਾਂ ਨੂੰ ਵੀ ਚਾਹੀਦਾ ਵਾ, ਚਲੋ ਜਿਹੜਾ ਕੋਈ ਕਬੱਡੀ ਦੀ ਸਪੋਰਟ ਕਰਦਾ ਵਾ, ਕਬੱਡੀ ਨਾਲ ਪਿਆਰ ਕਰਦਾ, ਉਹਨਾਂ ਨੂੰ ਚਾਹੀਦਾ ਵਾ ਥੋੜਾ ਜਿਹਾ ਪਨੀਰੀ ਨੂੰ ਵੀ ਦੇਖਣ ਥੱਲੇ ਆਣ ਕੇ, ਵੀ ਜਿੱਥੋਂ ਪਨੀਰੀ ਤਿਆਰ ਹੁੰਦੀ ਹੈ ਜੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਥੱਲੇ ਵਾਲਾ ਨਹੀਂ ਕਿਸੇ ਨੇ ਸੋਚਣਾ, ਇਹ ਤਾਂ ਅਸੀਂ ਸੋਚਣਾ ਜਿਹਨਾਂ ਕੋਈ ਆਉਂਦਾ। ਬਾਕੀ ਜਦੋਂ ਤਿਆਰ ਹੋ ਜਾਂਦਾ ਉੱਥੇ ਵੀ ਬੰਦੇ ਨੂੰ ਦੇਖਣਾ ਚਾਹੀਦਾ ਕਿ ਯਾਰ ਆਹ ਮੁੰਡਾ ਮੈਂ ਤਿਆਰ ਕੀਤਾ। ਉਹ ਉਲਟ ਮੁਲਟ ਕਿਸੇ ਮੁੰਡੇ ਦਾ ਕੋਈ ਉਸਤਾਦ ਹੁੰਦਾ, ਕਿਸੇ ਦਾ ਕੋਈ ਉਸਤਾਦ ਹੁੰਦਾ, ਉਹ ਫਿਰ ਇਹਨੇ ਚੱਕਰਾਂ 'ਚ ਰਹਿੰਦੇ ਕਿ ਸਾਡਾ ਨਾ ਥੋੜਾ ਜਿਹਾ ਨਾਂ ਚੱਲੇ। ਹਾਂਜੀ, ਨਾਂ ਤਾਂ ਮਾਲਕ ਨੇ ਚਲਾਣਾ ਤਾਂ ਫੇਰ ਚੱਲਣਾ, ਇਹ ਕਿਸੇ ਬੰਦੇ ਦੀ ਨਾਂ ਚਲਾਉਣ ਵਾਲੋਂ ਕਿਸੇ ਦੀ ਕਮਾਲ ਨਹੀਂ ਹੁੰਦੀ। ਸਹੀ ਗੱਲ। ਨਾ ਕੋਈ ਕਿਸੇ ਦਾ ਸ਼ਗਿਰਦ ਜਿਹੜਾ ਕਿਸੇ ਨੂੰ ਤਾਂ ਚੁੱਕ ਸਕਦਾ, ਨਾ ਥੱਲੇ ਸਿੱਟ ਸਕਦਾ, ਇਹ ਉਤਲਾ ਸਾਰੇ ਕਰਦਾ ਜੋ ਕੰਮ ਕਰਦਾ। ਬੰਦੇ ਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ। ਸਹੀ ਗੱਲ ਹੈ। ਐਂਡ ਕਰਦੇ ਹੁਣ ਆਪਾਂ ਵਲੌਗ ਦਾ, ਉਸਤਾਦ ਨਾਲ ਆਪਾਂ ਗੱਲਬਾਤ ਕਰ ਲਈ, ਤੇ ਸਾਰੇ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਲਾਈਕ ਵੀ ਕਰੋ, ਤੇ ਆ ਮੁੰਡਿਆਂ ਦਾ ਵੀ ਖਿਆਲ ਕਰੋ ਕਿਉਂਕਿ ਬਹੁਤ ਮਿਹਨਤ ਕਰਦੇ ਆਣ ਕੇ, ਇਹਨਾਂ ਦੀ ਸਪੋਰਟ ਕਰਿਆ ਕਰੋ। ਇੱਥੋਂ ਹੀ ਬੰਦੇ ਨਿਕਲਨੇ ਆ ਉੱਪਰ ਨਾ, ਤੇ ਇਹ ਥੋੜੀ ਹੁੰਦਾ ਵਾ ਵੀ ਯਾਰ ਇੱਕ ਪਲੇਅਰ ਬਣ ਗਿਆ ਚਲੋ ਅੱਲਾਹ ਪਾਕ ਨੇ ਉਹਨੂੰ ਇੱਜ਼ਤ ਦਿੱਤੀ, ਤੁਸੀਂ ਉਹਨਾਂ ਦੀ ਵੀ ਕਰੋ। ਬਹੁਤ ਯਾਨੀ ਕਿ ਖੁਸ਼ੀ ਵਾਲੀ ਗੱਲ ਆ ਕਿ ਸਾਰੇ ਪਲੇਅਰਾਂ ਦੀ ਕਰਦੇ ਤਾਂ ਹੌਸਲਾ ਵੱਧਦਾ, ਲੇਕਿਨ ਇਹਨਾਂ ਛੋਟੇ ਮੁੰਡਿਆਂ ਦਾ ਵੀ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਤੁਹਾਨੂੰ ਕਿ ਇਹ ਆਉਂਦੇ ਆ, ਮਿਹਨਤ ਕਰਦੇ ਆ, ਇਹਨਾਂ ਨੂੰ ਸ਼ੌਕ ਪਵੇ, ਇਹਨਾਂ ਨੂੰ ਪਤਾ ਲੱਗੇ ਵੀ ਯਾਰ ਹਾਂ ਵੀ ਸਾਡੇ ਲਈ ਵੀ ਕੁਝ ਹੈਗਾ ਵਾ, ਤੇ ਥੋੜਾ ਜਿਹਾ ਇਹ ਮੁੰਡਿਆਂ ਦੀ ਵੀ ਸਪੋਰਟ ਕਰਨੀ ਚਾਹੀਦੀ। ਤੇ ਮੇਰੇ ਭਰਾ ਸਾਰੇ ਜਿਹੜੇ ਵੀ ਮੇਰਾ ਚੈਨਲ ਦੇਖਦੇ ਆ, ਸਾਰੇ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਕਰੋ ਤੇ ਸ਼ੇਅਰ ਕਰੋ, ਤੇ ਅੱਲਾ ਹਾਫਿਜ਼।